ਮਾਰਕ ਕਾਰਨੀ ਦੀ ਹਕੂਮਤ ਨੇ ਸਰੈਂਡਰ ਕੀਤਾ ਮੋਦੀ ਦੇ ਸਾਹਮਣੇ। ਇੱਕ ਪਾਸੇ ਆਟਵਾ ਦੇ ਵਿੱਚ ਰੈਫਰੈਂਡਮ ਚੱਲ ਰਿਹਾ ਸੀ, ਦੂਸਰੇ ਪਾਸੇ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਮੋਦੀ ਦੀ 1-to-1 ਟਾਕ, ਬਿਜ਼ਨਸ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਅਗਲੇ ਵਰੇ ਜਿਹੜਾ ਭਾਰਤ ਆਉਣ ਦਾ ਸੱਦਾ ਮਾਰਕ ਕਾਰਨੀ ਨੂੰ ਮੋਦੀ ਨੇ ਦਿੱਤਾ, ਜਿਹੜਾ ਉਹਨੇ ਐਕਸੈਪਟ ਕਰ ਲਿਆ। ਕੈਨੇਡੀਅਨ ਗਵਰਨਮੈਂਟ ਨੇ ਦੱਸ ਦਿੱਤਾ ਕਿ ਕੈਨੇਡੀਅਨ ਸਿਟੀਜ਼ਨਸ ਦਾ, ਭਾਵੇਂ ਉਹ ਸਿੱਖ ਨੇ ਜਾਂ ਹੋਰ ਵੀ ਹੋਣ, ਬਲੱਡ ਮੈਟਰ ਨਹੀਂ ਕਰਦਾ। ਨਵਾਂ ਹਾਈ ਕਮਿਸ਼ਨਰ ਇੰਡੀਆ ਦਾ ਆ ਕੇ ਦਿਨੇਸ਼ ਪਟਨਾਇਕ ਕੈਨੇਡਾ ਦੇ ਵਿੱਚ ਬਿਠਾਇਆ ਆਟਵਾ ਦੇ ਵਿੱਚ। ਉਹਨੇ ਜਿਸ ਨਫ਼ਰਤ ਦੇ ਨਾਲ, ਹਕਾਰਤ ਦੇ ਨਾਲ, ਜਿਵੇਂ ਉਹਨੇ ਸਪਿਊ ਵੈਨਮ ਕੇ ਜ਼ਹਿਰ ਉਗਲਿਆ ਸਿੱਖਾਂ ਦੇ ਖਿਲਾਫ। ਉਹ ਇੱਕ ਪਾਸੇ ਬਿਸ਼ਨੋਈ ਗੈਂਗ ਉਹਨੂੰ ਕਹਿ ਰਿਹਾ ਜੀ ਬਿਲਕੁਲ ਬਹੁਤ ਚੰਗਾ ਕੀਤਾ ਤੇ ਪਾਬੰਦੀ ਅਸੀਂ ਵੀ ਇਹ ਕਰ, ਤੇ ਸਿੱਖ ਗੈਂਗ ਇੱਕ ਪਾਸੇ। RCMP ਸੀਸਸ ਦੀਆਂ ਰਿਪੋਰਟਾਂ ਨੇ, ਜਸਟਿਸ ਹੋਕ ਕਮਿਸ਼ਨ ਦੀ ਰਿਪੋਰਟ ਹੈ, ਜਿਹਦੇ 'ਚ ਇੰਡੀਆ ਨੂੰ ਸਿੱਧੇ ਤੌਰ ਤੇ ਇਹ ਫਰੋਤੀਆਂ ਵਾਲੀਆਂ ਗੈਂਗਾਂ, ਇਹ ਮਰਡਰ, ਇਹ ਦੂਜਿਆਂ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ। ਉਹਨੂੰ ਕੋਆਰਡੀਨੇਟ ਉਹ ਕਰਦੇ ਨੇ, ਕੈਨੇਡੀਅਨ ਸਿਟੀਜ਼ਨਸ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਨੇ। ਪਰ ਇਹ ਕੈਨੇਡੀਅਨ ਸਰਕਾਰ ਦਾ ਸਰੈਂਡਰ ਹੈ ਮਾਰਕ ਕਾਰਨੀ ਗਵਰਨਮੈਂਟ ਦਾ, ਕਿ ਉਹਨਾਂ ਦੇ ਉਸ ਮੁਲਕ 'ਚ ਬੈਠ ਕੇ ਉਹ ਸਿੱਖ ਗੈਂਗਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਈਵਨ ਕੈਨੇਡਾ ਦੀ ਜਿਹੜੀ ਆਪਣੀ, ਜਿਹੜੇ ਕੈਨੇਡਾ ਨੇ ਕਿਊਬੈਕ ਦੇ ਵਿੱਚ 1980 ਔਰ 1995 ਦੇ ਵਿੱਚ ਰੈਫਰੈਂਡਮ ਕਰਾਏ, ਉਹਨਾਂ ਨੂੰ ਵੀ ਉਹ ਫਾਰਸ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਐਤਵਾਰ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਖਾਲਿਸਤਾਨ ਰੈਫਰੈਂਡਮ ਸਫਲਤਾ ਸਹਿਤ ਨੇਪਰੇ ਚੜ੍ਹਿਆ ਔਰ ਬਰਫਬਾਰੀ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਖਾਲਿਸਤਾਨ ਲਈ ਵੋਟਾਂ ਪਾਈਆਂ ਔਰ ਇੱਕ ਪਾਸੇ ਕੈਨੇਡਾ ਦੀ ਸਰਕਾਰ ਨੂੰ ਭਾਰਤ ਅੱਗੇ ਸਰੈਂਡਰ ਕਰ ਲਿਆ ਗਿਆ ਲੱਗਦਾ ਹੈ ਔਰ ਦੂਸਰੇ ਪਾਸੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇੱਕ TV ਚੈਨਲ ਨੂੰ ਇੱਕ ਇੰਟਰਵਿਊ ਵਿੱਚ ਸਿੱਖ ਕੌਮ ਦੇ ਖਿਲਾਫ ਪੂਰੀ ਤਰ੍ਹਾਂ ਜਿਹੜਾ ਜ਼ਹਿਰ ਹੈ ਉਗਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਿੱਖਸ ਫਾਰ ਜਸਟਿਸ ਔਰ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਔਰ ਬੀਤੇ ਕੱਲ੍ਹ ਜਿਹੜਾ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਕੈਨੇਡਾ ਦੀ ਕੈਪੀਟਲ ਰਾਜਧਾਨੀ ਆਟਵਾ ਦੇ ਵਿੱਚ ਪਈਆਂ। ਬਹੁਤ ਸਫਲ ਰੈਫਰੈਂਡਮ ਸੀ, ਬੇਸ਼ੱਕ ਅਨਐਕਸਪੈਕਟਡ। ਹਾਲਾਂ ਮੰਥ ਤਾਂ ਨਵੰਬਰ ਦਾ ਚੱਲ ਰਿਹਾ ਕਿ ਉਸ ਰੀਜਨ ਦੇ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਬਰਫ਼ਬਾਰੀ ਸੀ, ਲੇਕਿਨ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ, ਉਹ ਟੋਰਾਂਟੋ ਤੋਂ ਹੋਣ, ਮੌਂਟਰੀਆਲ ਤੋਂ ਹੋਣ, ਆਟਵਾ ਦੇ ਵਿੱਚ ਆਪਣਾ, ਔਰ ਈਵਨ ਦੂਰ ਦੁਰਾਡਿਓਂ ਬ੍ਰਿਟਿਸ਼ ਕੋਲੰਬੀਆ ਔਰ ਐਲਬਰਟਾ, ਕੈਲਗਰੀ, ਦੂਰ ਦੁਰਾਡੀਆਂ ਥਾਵਾਂ ਤੋਂ ਪਹੁੰਚੇ। ਔਰ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪਿਕਚਰ ਸਪੀਕਸ ਏ 1000 ਵਰਡਸ। ਜਦੋਂ ਤੁਸੀਂ ਉਹਨਾਂ ਦੇ ਇਮੇਜਸ ਦੇਖਦੇ ਹੋ ਜਾਂ ਦੂਸਰੇ ਦੂਰ ਦੂਰ ਤੱਕ ਨਾ ਟੁੱਟਣ ਵਾਲੀਆਂ ਲਾਈਨਾਂ ਨੇ, ਔਰ ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਜਿਵੇਂ ਸਬਰ ਦੇ ਨਾਲ 3-3, 4-4 ਘੰਟੇ ਲਾਈਨਾਂ ਦੇ ਵਿੱਚ ਖਲੋਤੇ ਨੇ। ਸੋ ਇਹ ਮੈਸੇਜ ਖਾਸ ਤੌਰ 'ਤੇ ਜਦੋਂ ਕਿ ਇੱਕ ਪਾਸੇ ਜਸਟਿਨ ਟਰੂਡੋ ਦੀ ਹਕੂਮਤ ਨੇ ਤਾਂ ਭਾਰਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਲਈ ਜ਼ਿੰਮੇਵਾਰ ਦੱਸਿਆ, ਉਹਨਾਂ ਦੇ ਡਿਪਲੋਮੈਟ ਥਰੋ ਆਊਟ ਕੀਤੇ, ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਦੱਸਦੇ ਆ। ਜਿਹੜਾ ਉਹ 5 ਆਈਜ਼ ਕੰਟਰੀਜ਼ ਦਾ ਵੀ ਜਿਹੜਾ ਸਾਰਾ ਵਰਤਾਰਾ ਹੋਇਆ ਔਰ ਹੁਣ ਇਹ ਵੀ ਸਾਹਮਣੇ ਆਇਆ ਪਿਛਲੇ ਦਿਨਾਂ ਦੀ ਰਿਪੋਰਟਸ ਕਿ ਕਿਵੇਂ ਇਨਫੈਕਟ ਬ੍ਰਿਟਿਸ਼ ਇੰਟੈਲੀਜੈਂਸ ਨੇ ਹੀ ਇਹ ਤਿੰਨੋਂ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ, ਇਹਨਾਂ ਦੇ ਮਰਡਰ ਦਾ ਪਲਾਟ ਰਚਿਆ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਨੇ ਜਦੋਂ ਇਹ ਮਰਡਰ, ਇਸ ਕਿਸਮ ਦੀਆਂ ਹਕੂਮਤਾਂ ਜਿਹੜੀਆਂ ਵਰਸ ਦੈਨ ਡਿਕਟੇਟਰਸ਼ਿਪਸ ਨੇ ਉਹ ਕਰਵਾਉਂਦੀਆਂ ਨੇ, ਮਕਸਦ ਤਾਂ ਉਹਨਾਂ ਦਾ ਫੀਅਰ ਫੈਕਟਰ ਹੁੰਦਾ ਕਿ ਉਹਨਾਂ ਨੇ ਡਰ ਪੈਦਾ ਕਰਨਾ ਹੈ। ਲੇਕਿਨ ਇਸ ਦੇ ਉਲਟ ਰਾਦਰ ਜਿਵੇਂ ਸਿੱਖਾਂ ਨੇ ਡਿਫਾਇੰਸ ਦਿੱਤੀ ਹੈ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਸਰੀ ਦੇ ਵਿੱਚ ਵੀ ਰੈਫਰੈਂਡਮ ਹੋਇਆ, ਸੈਨ ਫਰਾਂਸਿਸਕੋ 'ਚ ਹੋਇਆ, ਸੈਕਰਾਮੈਂਟੋ 'ਚ ਹੋਇਆ, ਵਾਸ਼ਿੰਗਟਨ LA 'ਚ ਹੋਇਆ, ਵਾਸ਼ਿੰਗਟਨ DC 'ਚ ਹੋਇਆ, ਹੁਣ ਵਾਪਸ ਆਟਵਾ 'ਚ ਜਿਹੜਾ, ਕਿਉਂਕਿ ਟੋਰਾਂਟੋ 'ਚ ਤਾਂ ਪਹਿਲਾਂ ਹੋਇਆ ਹੀ ਸੀ। ਔਰ ਜਿਵੇਂ ਜਿੰਨੀ ਵੱਡੀ ਗਿਣਤੀ 'ਚ ਸਿੱਖ ਨਿਕਲੇ, ਜ਼ਾਹਰ ਹੈ ਵੀ ਸਿੱਖਾਂ ਦੀ ਡਿਫਾਇੰਸ ਤਾਂ ਇਹ ਸ਼ੋਅ ਕਰਦੀ ਹੈ ਕਿ ਭਾਈ
ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਵੀ ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ ਹੈ। ਪਰ ਜਿਹੜੀ ਇੱਕ ਦੁਖਦ ਮੈਂ ਸਮਝਦਾ ਵੀ ਡਿਵੈਲਪਮੈਂਟ ਹੈ ਕਿ ਵੀ ਇਹਦੇ ਬਾਵਜੂਦ ਅਸੀਂ ਜਦੋਂ ਇਹ ਕਲੇਮ ਕਰਦੇ ਹਾਂ ਜਾਂ ਫਖਰ ਕਰਦੇ ਹਾਂ ਕਿ ਜੀ ਸਾਡੇ 20-21 MP ਨੇ ਅੱਡ-ਅੱਡ ਪਾਰਟੀਆਂ ਤੋਂ ਜ਼ਿਆਦਾ ਲਿਬਰਲ ਚੋਂ ਹੀ ਗਏ ਹੋਏ ਨੇ। ਮਾਰਕ ਕਾਰਨੀ ਜਿਹੜਾ ਪ੍ਰਾਈਮ ਮਿਨਿਸਟਰ ਜਿਹੜੀ ਹੈ ਲਿਬਰਲ ਪਾਰਟੀ ਦੀ ਹਕੂਮਤ ਹੀ ਬਣੀ, ਪਰ ਜਿਵੇਂ ਮਾਰਕ ਕਾਰਨੀ ਦੀ ਹਕੂਮਤ ਨੇ ਸਰੈਂਡਰ ਕੀਤਾ ਮੋਦੀ ਦੇ ਸਾਹਮਣੇ, ਇੱਕ ਪਾਸੇ ਆਟਵਾ ਦੇ ਵਿੱਚ ਰੈਫਰੈਂਡਮ ਚੱਲ ਰਿਹਾ ਸੀ, ਦੂਸਰੇ ਪਾਸੇ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਮੋਦੀ ਦੀ 1-to-1 ਟਾਕ, ਬਿਜ਼ਨਸ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਅਗਲੇ ਵਰੇ ਜਿਹੜਾ ਭਾਰਤ ਆਉਣ ਦਾ ਸੱਦਾ ਮਾਰਕ ਕਾਰਨੀ ਨੂੰ ਮੋਦੀ ਨੇ ਦਿੱਤਾ, ਜਿਹੜਾ ਉਹਨੇ ਐਕਸੈਪਟ ਕਰ ਲਿਆ। ਔਰ ਇਹ ਇਵੇਂ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਦੱਸ ਦਿੱਤਾ ਕਿ ਕੈਨੇਡੀਅਨ ਸਿਟੀਜ਼ਨਸ ਦਾ, ਭਾਵੇਂ ਉਹ ਸਿੱਖ ਨੇ ਜਾਂ ਹੋਰ ਵੀ ਹੋਣ, ਬਲੱਡ ਮੈਟਰ ਨਹੀਂ ਕਰਦਾ। ਔਰ ਅਲਟੀਮੇਟਲੀ ਇਸ ਦੇ ਉੱਤੇ ਜਿਹੜਾ ਸਰੈਂਡਰ ਕੀਤਾ ਕੈਨੇਡਾ ਨੇ, ਔਰ ਕੈਨੇਡੀਅਨ ਗਵਰਨਮੈਂਟ ਦਾ ਇਹ ਸਰੈਂਡਰ ਹੀ ਹੈ ਜਿਹਦੀ ਬਦੌਲਤ ਜਿਹੜਾ ਨਵਾਂ ਹਾਈ ਕਮਿਸ਼ਨਰ ਇੰਡੀਆ ਦਾ ਆ ਕੇ ਦਿਨੇਸ਼ ਪਟਨਾਇਕ ਕੈਨੇਡਾ ਦੇ ਵਿੱਚ ਬਿਠਾਇਆ ਆਟਵਾ ਦੇ ਵਿੱਚ, ਉਹਨੇ ਜਿਹੜਾ ਇੱਕ ਮੇਨ ਸਟ੍ਰੀਮ TV ਚੈਨਲ ਨੂੰ ਜਿਹੜਾ ਇੰਟਰਵਿਊ ਦਿੰਦੇ ਆ, ਜਿਸ ਨਫ਼ਰਤ ਦੇ ਨਾਲ, ਹਕਾਰਤ ਦੇ ਨਾਲ, ਜਿਵੇਂ ਉਹਨੇ ਸਪਿਊ ਵੈਨਮ ਕੇ ਜ਼ਹਿਰ ਉਗਲਿਆ ਸਿੱਖਾਂ ਦੇ ਖਿਲਾਫ। ਉਹ ਇੱਕ ਪਾਸੇ ਬਿਸ਼ਨੋਈ ਗੈਂਗ ਉਹਨੂੰ ਕਹਿ ਰਿਹਾ ਜੀ ਬਿਲਕੁਲ ਬਹੁਤ ਚੰਗਾ ਕੀਤਾ ਹੈ ਤੇ ਪਾਬੰਦੀ ਅਸੀਂ ਵੀ ਇਹ ਕਰ, ਤੇ ਸਿੱਖ ਗੈਂਗਸ, ਇਹ ਐਗਜ਼ੈਕਟਲੀ ਇੱਕ ਪਾਸੇ ਦੁਨੀਆ ਦੇ ਵਿੱਚ ਜਦੋਂ ਇਹ ਹੁੰਦਾ ਹੈ ਕਿ ਜੀ ਕੋਈ ਵੀ ਮਜ਼ਹਬ ਜ਼ਿੰਮੇਵਾਰ ਨਹੀਂ ਹੁੰਦਾ, ਕ੍ਰਿਮੀਨਲ ਤਾਂ ਕਿਸੇ ਵੀ ਮਜ਼ਹਬ ਦਾ ਹੋ ਸਕਦਾ ਜੇ ਕ੍ਰਿਮੀਨਲ ਵੀ ਕਹਿਣਾ ਹੋਏ, ਪਰ ਜਿਹੜੀਆਂ ਗੈਂਗਸ ਨੂੰ ਖੁਦ ਜਿਹੜੀ ਕੈਨੇਡੀਅਨ ਇੱਕ ਪਾਸੇ RCMP ਸੀਸਸ ਦੀਆਂ ਰਿਪੋਰਟਾਂ ਨੇ, ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਹੈ ਜਿਹਦੇ 'ਚ ਇੰਡੀਆ ਨੂੰ ਸਿੱਧੇ ਤੌਰ ਤੇ ਇਹ ਫਰੋਤੀਆਂ ਵਾਲੀਆਂ ਗੈਂਗਾਂ, ਇਹ ਮਰਡਰ, ਇਹ ਦੂਜਿਆਂ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ। ਉਹਨੂੰ ਕੋਆਰਡੀਨੇਟ ਉਹ ਕਰਦੇ ਨੇ, ਕੈਨੇਡੀਅਨ ਸਿਟੀਜ਼ਨਸ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਨੇ। ਪਰ ਇਹ ਕੈਨੇਡੀਅਨ ਸਰਕਾਰ ਦਾ ਸਰੈਂਡਰ ਹੈ ਮਾਰਕ ਕਾਰਨੀ ਗਵਰਨਮੈਂਟ ਦਾ ਕਿ ਉਹਨਾਂ ਦੇ ਉਸ ਮੁਲਕ 'ਚ ਬੈਠ ਕੇ ਉਹ ਸਿੱਖ ਗੈਂਗਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਔਰ ਈਵਨ ਕੈਨੇਡਾ ਦੀ ਜਿਹੜੀ ਆਪਣੀ ਜਿਹੜੇ ਕੈਨੇਡਾ ਨੇ ਕਿਊਬੈਕ ਦੇ ਵਿੱਚ 1980 ਔਰ 1995 ਦੇ ਵਿੱਚ ਰੈਫਰੈਂਡਮ ਕਰਾਏ, ਉਹਨਾਂ ਨੂੰ ਵੀ ਉਹ ਫਾਰਸ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜੀ ਤੁਹਾਨੂੰ ਪਤਾ ਹੀ ਹੈ ਵੀ ਇਸ ਕਿਸਮ ਦਾ ਕੀ ਹੈ। ਔਰ ਇਸ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਸਿੱਖਸ ਫਾਰ ਜਸਟਿਸ ਨੇ ਬਿਲਕੁਲ ਠੀਕ ਲਾਈਨ ਲਈ ਹੈ। ਉਹਨਾਂ ਨੇ ਜਿਹੜਾ ਕਾਰਨੀ ਮੋਦੀ ਦੀ ਜਿਹੜੀ G20 ਟ੍ਰੇਡ ਟਾਕਸ ਨੇ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਆ। ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਜਿਹੜਾ ਉਹ ਸਿੱਖ ਆਪਣਾ ਰਿਜ਼ੋਲਵ ਦੇ ਰਹੇ ਨੇ ਰੈਫਰੈਂਡਮ ਰਾਹੀਂ, ਦੂਸਰੇ ਪਾਸੇ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਉਹ ਲਾਈਕ ਏ ਬੈਂਕ ਟੈਲਰ ਕਿ ਉਹ ਨੋਟ ਗਿਣ ਰਿਹਾ, ਬੈਂਕ ਟੈਲਰ, ਕਿ ਵੀ ਇਹ ਪ੍ਰਾਈਮ ਮਿਨਿਸਟਰ ਨਹੀਂ ਹੈ ਜਿਹੜਾ ਕਿ ਸ਼ਹਿਰੀਆਂ ਦੇ ਹੱਕਾਂ ਦੀ ਰਾਖੀ ਕਰੇ, ਇਹ ਤਾਂ ਬੈਂਕ ਟੈਲਰ ਬਣਿਆ ਹੋਇਆ ਕਿ ਵੀ ਇੱਕ ਪਾਸੇ ਰੈਫਰੈਂਡਮ ਖਾਲਿਸਤਾਨ ਦਾ ਹੋ ਰਿਹਾ, ਦੂਸਰੇ ਪਾਸੇ G20 ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਬੈਠਾ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ, ਆਪਣੀਆਂ ਹੀ ਸਿਕਿਉਰਿਟੀ ਏਜੰਸੀਜ਼ ਜਿਨ੍ਹਾਂ ਨੇ ਪਬਲਿਕਲੀ ਵਾਰਨ ਕੀਤਾ ਹੋਇਆ ਕਿ ਭਾਈ ਇਹ ਮੋਦੀ ਗਵਰਨਮੈਂਟ ਦਾ ਹੀ ਅਸੈਸੀਨੇਸ਼ਨ ਪਲਾਟ ਹੈ, ਐਕਸਟੋਰਸ਼ਨ ਨੈਟਵਰਕ, ਫੋਰਨ ਇੰਟਰਫੇਰੈਂਸ, ਉਸ ਦੇ ਉਲਟ ਜਾ ਕੇ ਜਿਹੜਾ ਉਹ ਉਸ ਦੇ ਨਾਲ ਮੁਲਾਕਾਤ ਵੀ ਕਰ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਮੋਦੀ ਗਵਰਨਮੈਂਟ ਹੈ ਉਹ ਅੱਜ ਵੀ 41 ਸਾਲਾਂ ਬਾਅਦ ਵੀ ਸਿੱਖਾਂ ਦਾ ਜੈਨੋਸਾਈਡ ਕਰ ਰਹੀ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਇੱਕ ਪਾਸੇ ਸਾਡੇ ਨਾਲ ਜੋ ਹੋ ਰਿਹਾ, ਡੂ ਯੂ ਐਗਰੀ ਵਿਦ ਕਾਰਨੀ ਗਵਰਨਮੈਂਟਸ ਓਪਨਿੰਗ ਟ੍ਰੇਡ ਟਾਕਸ ਵਿਦ ਇੰਡੀਆ, ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਵੀ ਇੱਕ ਮੇਨ ਸਟ੍ਰੀਮ ਚੈਨਲ ਦੇ ਨਾਲ ਇੰਟਰਵਿਊ ਹੋਇਆ, ਔਰ ਉਹਨਾਂ ਨੇ ਕਿਹਾ ਕਿ ਵੀ ਬਿਲਕੁਲ ਅਸੀਂ ਇਸ ਨੂੰ ਜਿਹੜਾ ਇਹ ਇਨਕਾਰਦੇ ਹਾਂ ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਜਿਹੜਾ ਇਹਨਾਂ ਦੀ ਅਕਾਊਂਟੇਬਿਲਿਟੀ ਇੰਡੀਆ ਦੀ ਹੋਣੀ ਚਾਹੀਦੀ ਹੈ। ਦਿਨੇਸ਼ ਪਟਨਾਇਕ ਦਾ ਜਿਹੜਾ ਇੰਟਰਵਿਊ ਜਿਸ ਦੇ ਮੈਂ ਕੁਝ ਹਵਾਲਿਆਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਔਰ ਉਹਦੇ 'ਚ ਉਹ ਬਿਲਕੁਲ ਹੁਣ ਵੀ ਹਾਲਾਂਕਿ ਇਹਦੇ ਬਾਵਜੂਦ ਕੈਨੇਡੀਅਨ ਏਜੰਸੀਆਂ ਦੇ ਸਬੂਤ ਬ੍ਰਿਟਿਸ਼ ਇੰਟੈਲੀਜੈਂਸ ਨੇ ਦਿੱਤੇ, ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਸਾਡੇ ਤੇ ਇੰਡੀਆ ਨੂੰ ਨਿੱਜਰ ਕਿਲਿੰਗ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਚਾਰਜਿਸ ਐਬਸਰਡ। ਹੁਣ ਇਹ ਉਹੀ ਐਬਸਰਡ ਵਰਡ ਹੈ ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਜਿਹੜਾ ਉਹ ਖਲੋ ਕੇ 22 ਸਤੰਬਰ 2023 ਨੂੰ ਕਿਹਾ ਸੀ ਕਿ ਭਾਈ ਇੰਡੀਆ ਜ਼ਿੰਮੇਵਾਰ ਹੈ, ਤੇ ਉਹਨਾਂ ਨੇ ਕਿਹਾ ਸੀ ਇਟ ਇਜ਼ ਐਬਸਰਡ। ਇੰਨੇ ਸਬੂਤਾਂ ਦੇ ਬਾਵਜੂਦ ਕੈਨੇਡਾ 'ਚ ਵਾਪਸ ਇਹਨੂੰ ਲੈ ਆਂਦਾ ਹੈ ਇੰਡੀਆ ਦੇ ਡਿਪਲੋਮੈਟ ਨੂੰ, ਯਾਨੀ ਹਾਈ ਜਿਹੜੇ
ਉਹਨਾਂ ਦੇ ਨਾਲ ਡਿਪਲੋਮੈਟਿਕ ਸੰਬੰਧ ਸਥਾਪਿਤ ਕੀਤੇ ਇੰਡੀਆ। ਉਹੀ ਗੱਲ ਉਹ ਫੇਰ ਕਹਿ ਰਿਹਾ, ਨੋ ਨਿਜਰ ਕਿਲਿੰਗ ਲਿੰਕ ਔਰ ਵੀ ਵਰ ਨੈਵਰ ਇਨਵੋਲਵਡ ਇਨ ਥੀਸ ਥਿੰਗਸ, ਇੰਡੀਆ ਡਜ਼ਨਟ ਡੂ ਸੱਚ ਥਿੰਗਸ, ਦਿਸ ਇਜ਼ ਪ੍ਰੀਪੋਸਟਰਸ ਐਂਡ ਐਬਸਰਡ। ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੇ ਹੌਸਲੇ ਵਧੇ ਹੋਏ ਨੇ। ਔਰ ਫਿਰ ਉਹ ਨਾਲ ਦੀ ਨਾਲ ਜਿਹੜਾ ਹੈ ਉਹ ਸਾਰੇ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਜੀ ਅਸੀਂ ਵੈਲਕਮ ਕਰਦੇ ਹਾਂ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਦਹਿਸ਼ਤਗਰਦ ਐਂਟੀਟੀ ਐਲਾਨਿਆ। ਅਸੀਂ ਪਹਿਲਾਂ ਹੀ ਬਿਸ਼ਨੋਈ ਦੇ ਭਰਾ ਨੂੰ ਉੱਥੇ ਫੜਿਆ ਹੋਇਆ ਹੈ, ਹੁਣ ਉਹਦਾ ਦੂਸਰਾ ਭਰਾ ਅਸੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਇੰਡੀਆ ਗਿਆ ਹੈ, ਅਸੀਂ ਉਹਨੂੰ ਐਕਸਟ੍ਰਾਡਾਈਟ ਕੀਤਾ ਲਾਸਟ ਵੀਕ। ਐਕਸਟ੍ਰਾਡਾਈਟ ਨਹੀਂ, ਡਿਪੋਰਟ। ਐਕਸਟ੍ਰਾਡਾਈਟ ਹੁੰਦਾ ਤੁਸੀਂ ਮੰਗਦੇ ਹੋ ਵੀ ਸਾਡੇ ਹਵਾਲੇ ਕਰੋ, ਇੰਡੀਆ ਨੇ ਕਦੇ ਨਹੀਂ ਮੰਗੀ ਹੈ ਐਕਸਟ੍ਰਾਡੀਸ਼ਨ, ਇਹ ਅਮਰੀਕਾ ਨੇ ਫੜ ਕੇ ਡਿਪੋਰਟ ਕੀਤਾ। ਦੈਟ ਇਜ਼ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਡਿਪੋਰਟੇਸ਼ਨ ਐਂਡ ਐਕਸਟ੍ਰਾਡੀਸ਼ਨ। ਔਰ ਉਹਨੇ ਕਿਹਾ ਜੀ ਅਸੀਂ ਬਹੁਤ ਐਕਸ਼ਨ ਕਰ ਰਹੇ ਹਾਂ। ਫਿਰ ਜਦੋਂ ਉਹਨੂੰ ਕਿਹਾ ਕਿ ਵੀ ਇਹ ਜਿਹੜਾ ਸਾਰਾ ਗੈਂਗਸਟਰਸ ਔਰ ਦੂਸਰਾ ਚੱਲ ਰਿਹਾ, ਉਹਦੇ 'ਚੋਂ ਕਹਿ ਰਿਹਾ ਕਿ ਵਾਰਨਿੰਗ ਦੈਟ ਟ੍ਰਾਂਸਨੈਸ਼ਨਲ ਕ੍ਰਿਮੀਨਲ ਸਿੰਡੀਕੇਟਸ now operated with the same global reach as terror groups. Patnaik stressed the need for deeper security cooperation between New Delhi and Ottawa. Whatever intelligence we have about these gangs, both the Bishnoi gang and the Sikh gangs, operating with links to global cartels, we are sharing. ਹੁਣ ਤੁਸੀਂ ਇਹ ਦੇਖੋ ਕਿ ਵੀ ਇਸ ਕਦਰ ਨਫ਼ਰਤ, ਹੇਟਰੇਡ ਇਹਨਾਂ ਦੇ ਖੜੇ ਕੀਤੇ ਉਹ ਬਿਸ਼ਨੋਈ ਹੋਏ, ਗੋਲਡੀ ਹੋਏ, ਇੰਡੀਅਨ ਏਜੰਸੀਆਂ ਦਾ। ਪਰ ਉਹਨੂੰ ਤੁਸੀਂ ਜਿਹੜਾ ਉਹ ਕਿਵੇਂ ਸਿੱਖਾਂ ਦੇ ਨਾਲ ਜੋੜ ਕੇ ਉਹੀ ਡਰਟੀ ਗੇਮ, ਨਾਲੇ ਤਾਂ ਇੱਕ ਪਾਸੇ ਚੋਰ, ਇੱਕ ਦੂਸਰੇ ਪਾਸੇ ਚਤਰ ਬਣਨ ਦੀ ਵੀ ਇਹ ਕੋਸ਼ਿਸ਼ ਕਰ ਰਿਹਾ। ਪਰ ਇਹਨਾਂ ਦਾ ਨਹੀਂ ਹੈ, ਇਹ ਕੈਨੇਡੀਅਨ ਸਰਕਾਰ ਦਾ ਸੈਲ ਆਊਟ ਹੈ। ਉਹਨਾਂ ਨੇ ਸਿੱਖ ਬਲੱਡ ਜਿਹੜਾ ਹੈ ਉਸ ਨੂੰ ਸੈਲ ਆਊਟ ਕੀਤਾ। ਔਰ ਇਸ ਦੇ ਨਾਲ ਉਹ ਫਿਰ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਹੈ ਬਿਲਕੁਲ, ਉਹ ਕੈਨੇਡਾ ਨੂੰ ਕਹਿ ਰਿਹਾ, ਜਿਹੜੀ ਇੰਟਰਵਿਊਰ ਸੀ ਉਹਨੂੰ ਕਹਿ ਰਿਹਾ ਕਿ ਵੀ ਜਿਹੜਾ ਦੇਖੋ 40 ਸਾਲ ਪਹਿਲਾਂ 1985 'ਚ ਏਅਰ ਇੰਡੀਆ ਕਨਿਸ਼ਕਾ ਬੋmbਿੰਗ ਹੋਈ, ਅਸੀਂ ਉਦੋਂ ਤੋਂ ਇਹ ਇਸ਼ੂ ਚੁੱਕ ਰਹੇ ਹਾਂ ਕਿ ਬਈ ਤੁਸੀਂ ਜਿਹੜਾ, ਲੇਕਿਨ ਕੈਨੇਡਾ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਹਨਾਂ ਨੂੰ ਸੇਫ ਥਾਂ ਦਿੰਦਾ ਹੈ। ਔਰ ਇਸ ਦੀ ਵਜ੍ਹਾ ਕਰਕੇ ਹੀ ਅੱਜ ਕੈਨੇਡੀਅਨ ਸੇਫ ਨਹੀਂ ਨੇ, ਕਿਉਂਕਿ ਤੁਸੀਂ ਜਿਹੜਾ ਇਹਨਾਂ ਨੂੰ ਸਪੇਸ ਦਿੱਤਾ ਹੈ। ਇਹ ਆਪਰੇਸ਼ਨਲ ਹੱਬ ਔਰ ਫਾਈਨੈਂਸ਼ੀਅਲ ਫਲੋਜ਼ ਬਣੇ ਹੋਏ ਨੇ। ਔਰ ਜਦੋਂ ਉਹਨੂੰ ਪੁੱਛਿਆ ਗਿਆ, ਉਹਨੇ ਇੰਟਰਵਿਊਰ ਨੇ ਪੁੱਛਿਆ ਕਿ ਵੀ ਕੈਨੇਡਾ 'ਚ ਫਰੀडम ਆਫ ਐਕਸਪ੍ਰੈਸ਼ਨ ਹੈ, ਆਪਣੇ ਵਿਚਾਰਾਂ ਦੀ ਆਜ਼ਾਦੀ, ਪ੍ਰੋਟੈਸਟ ਕਰਨ ਦਾ, ਖਾਲਿਸਤਾਨ ਰੈਫਰੈਂਡਮ ਦਾ ਵੀ ਜ਼ਿਕਰ ਕੀਤਾ ਵੀ ਆਟਵਾ 'ਚ ਹੋ ਰਿਹਾ ਇਹਦੇ 'ਚ। ਉਹਦੇ 'ਤੇ ਉਹ ਭੜਕਿਆ, ਉਹ ਕਹਿੰਦਾ ਜੀ ਜਿਹਨੂੰ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਜਾਂ ਦੂਜਾ ਕਹਿੰਦੇ ਹੋ, ਇਹ ਤਾਂ ਤੁਹਾਨੂੰ ਵੀ ਪਤਾ ਹੈ, ਬਟ ਯੂ ਪੀਪਲ ਨੋ ਵਟ ਰੈਫਰੈਂਡਮਸ ਆਰ, ਯੂ ਹੈਵ ਡਨ ਰੈਫਰੈਂਡਮਸ ਇਨ ਦਾ ਪਾਸਟ, you know how farcical this is. Farcical, not farcical. ਕੈਨੇਡਾ ਨੇ ਦੋਨੋਂ ਵਾਰ 1980 ਔਰ 1995 'ਚ ਕਿਊਬੈਕ ਦੇ ਵਿੱਚ ਫੇਅਰ ਰੈਫਰੈਂਡਮ ਕਰਾਏ। ਮੈਜੋਰਿਟੀ ਲੋਕਾਂ ਨੇ ਕਿਹਾ ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ, ਅੱਡ ਨਹੀਂ ਹੋਣਾ ਚਾਹੁੰਦੇ। ਅਤੇ ਉਹ ਉਹਨਾਂ ਦੇ ਮੁਲਕ 'ਚ ਬਹਿ ਕੇ ਉਹਨਾਂ ਦੇ ਜਿਹੜੇ ਇੱਕ ਵੈਲਿਡ ਪਾਰਟ ਸੀ ਉਹਨੂੰ ਫਾਰਸੀਕਲ ਕਹਿ ਰਿਹਾ। ਫਿਰ ਉਹ ਕਹਿ ਰਿਹਾ ਜੀ ਦੇਖੋ ਕੱਲ੍ਹ ਨੂੰ ਜਿਹੜਾ ਜੇ ਕੋਈ ਮੁਲਕ ਬੈਠ ਕੇ ਕਿਊਬੈਕ ਦੇ ਜਿਹਨਾਂ ਨੇ ਦਹਿਸ਼ਤਗਰਦੀ ਕੀਤੀ ਸੀ ਉਹਨਾਂ ਨੂੰ ਹੀਰੋ ਦੱਸੇ, ਔਰ ਫਿਰ ਤੁਹਾਨੂੰ ਕਿਵੇਂ ਲੱਗੇਗਾ ਇਹ ਜਿਹੜੇ ਪੋਸਟਰ ਲਾਉਂਦੇ ਨੇ, ਦੂਜੇ ਲਾਉਂਦੇ ਨੇ, ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਵਾਲਿਆਂ ਨੂੰ ਹਾਈਲਾਈਟ ਕੀਤਾ ਜਾਂਦਾ ਹੈ, ਗਲੋਰੀਫਾਈ ਕੀਤਾ ਜਾਂਦਾ ਹੈ। ਦੂਸਰਾ ਉਹਨੂੰ ਕਿਹਾ ਇਹਦਾ ਉਹ ਕਿਊਬੈਕ ਵਾਲੇ ਨਾਲ ਕੋਈ ਇਹਦੇ ਨਾਲ ਤੁਹਾਡਾ ਮੇਲ ਨਹੀਂ ਹੁੰਦਾ। ਲੇਕਿਨ ਜਦੋਂ ਹੁਣ ਤੁਸੀਂ ਜਿਹੜੀ ਨਫ਼ਰਤ ਨਾਲ ਭਰੇ ਹੋਏ ਹੋ ਜਾਂ ਜਿਹੜੀ ਦਲੀਲ, ਯਾਨੀ ਮਤਲਬ ਇਹ ਹੈ ਕਿ ਇਹ ਜਿਹੜਾ ਮਾਂ ਕਾਰਨੀ ਨੇ ਸਰੈਂਡਰ ਕੀਤਾ ਚੰਦ ਸਿੱਕਿਆਂ ਦੀ ਖਾਤਰ, ਇਸ ਨੇ ਇੰਨਾ ਕੁ ਐਮਬੋਲਡਨ ਕਰ ਦਿੱਤਾ ਇੰਡੀਆ ਨੂੰ ਹੋਰ ਵੀ ਕਿ ਕੈਨੇਡਾ ਦੇ ਵਿੱਚ ਬੈਠ ਕੇ ਇਹਨਾਂ ਦਾ ਹਾਈ ਕਮਿਸ਼ਨਰ ਜਿਹੜਾ ਜੇ ਉਹ ਸਿੱਖਾਂ ਨੂੰ ਸਿੱਖ ਗੈਂਗਸ ਦੇ ਨਾਲ ਐਡਰੈਸ ਕਰ ਰਿਹਾ ਤੇ ਤੁਸੀਂ ਅੰਦਾਜ਼ਾ ਲਾਓ। ਔਰ ਇਹ ਕੈਨੇਡਾ ਦੇ ਵਿੱਚ ਹਿੰਸਾ ਥੰਮਣ ਦਾ ਨਾਂ ਨਹੀਂ ਲੈ ਰਹੀ। ਅੱਜ ਵੀ ਸਰੀ ਦੇ ਵਿੱਚ ਗੋਲੀ ਚੱਲੀ ਹੈ, 2 ਦਿਨ ਪਹਿਲਾਂ ਬਰੈਂਪਟਨ 'ਚ ਸੀ, ਦੂਜਾ ਬਿਲਕੁਲ ਉਹਨਾਂ ਨੂੰ ਜਿਹੜੀ ਹੈ ਵਿਦ ਇੰਪਿਊਨਿਟੀ ਉਹ ਐਕਟ ਕਰ ਰਹੇ ਨੇ। ਔਰ ਇਹ ਬਦਕਿਸਮਤੀ ਹੈ ਕੈਨੇਡਾ ਦੀ ਕਿ ਭਾਈ ਜਸਟਿਨ ਟਰੂਡੋ ਤੋਂ ਬਾਅਦ ਬੇਸ਼ੱਕ ਹਕੂਮਤ ਲਿਬਰਲ ਪਾਰਟੀ ਦੀ ਬਣੀ, ਔਰ ਇਹਦੇ ਨਾਲੋਂ ਤਾਂ ਕੰਜ਼ਰਵੇਟਿਵ ਚੰਗਾ ਹੈ। ਘੱਟੋ ਘੱਟ ਉਹਨੇ ਮਿਸਟਰ ਪਿਆਰ, ਉਹਨੇ ਅਸੀਂ ਉਹ ਕਲਿੱਪ ਵੀ ਸ਼ੋਅ ਕੀਤੀ ਸੀ ਪਾਰਲੀਮੈਂਟ 'ਚ ਖਲੋ ਕੇ, ਉਹਨਾਂ ਨੇ ਇਹ ਜਿਹੜਾ ਬਿਸ਼ਨੋਈ ਗੈਂਗ ਦਾ ਜ਼ਿਕਰ ਕੀਤਾ ਹੈ। ਔਰ ਕੈਨੇਡੀਅਨ ਸਿਟੀਜ਼ਨਸ ਜਿਹੜੇ ਖਾਸ ਤੌਰ 'ਤੇ ਬਿਜ਼ਨਸਮੈਨ, ਉਹਨਾਂ ਦੀ ਇਨਸਿਕਿਉਰਿਟੀ ਦਾ ਜ਼ਿਕਰ ਕੀਤਾ ਹੈ। ਔਰ ਉਸ ਦੇ ਲਈ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੇ ਠੀਕ ਲਿਬਰਲ ਗੌਰਮੈਂਟ ਨੂੰ ਜ਼ਿੰਮੇਵਾਰ ਦੱਸਿਆ। ਔਰ ਉਹਨਾਂ ਨੇ ਤਾਂ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਭਾਰਤ ਦੇ ਸਾਹਮਣੇ ਟੋਟਲ
ਸਰੈਂਡਰ ਇਸ ਕੈਨੇਡਾ ਦੇ ਮਾਰਕ ਕਾਰਨੀ ਨੇ ਕੀਤਾ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨਹੀਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।